ਅੱਜ ਤੁਹਾਨੂੰ ਵਿਖਾਵਾਂਗੇ ਜਿਹੜਾ ਪਿੰਡ ਉਹਦਾ ਨਾਮ ਹੈ ਚੱਕ ਨੰਬਰ 64 ਗਾਫ ਬੇ ਹਰੀਪੁਰ। ਸੰਨ 47 ਦੀ ਵੰਡ ਤੋਂ ਪਹਿਲੇ ਸਿੱਖਾਂ ਦੇ ਬਹੁਤ ਸਾਰੇ ਸੀ ਇਸ ਪਿੰਡ ਦੇ ਵਿੱਚ ਘਰ। इस पिंड च किन्नियां बरादरियां ने आबाद, किन्ने वे बोर्ड, किन्नियां मसीतां है, किन्ने घर है जट्टां ते गुजरां दे। ते इस पिंड दे विच बच्चे की करदे ने ते इस पिंड दे नौजवानां दा है की मुश्किल आ। इस पिंड नूं किन्ने लगदे ने राह, इस पिंड दे गवांढी पिंडां दे की ये नां किस सिख दे नाम ते इस पिंड नूं कीता गया आबाद। नाज़रीन, प्रोग्राम लेंदे पंजाब दे पिंड दे नाल इंडोज टीवी दे विच तुहाडा स्वागत है। अज दा जिहड़ा पिंड है वो वे ਚੱਕ नंबर 64 गाफ बे यानी कि 64 GB 64 GB पिंड जिहड़ा हैगा वो अज तुहानूं विखालन जा रहे हैं। तो इस वेले असीं उस पिंड दे स्टाफ ते मौजूद हाँ। तुहानूं दसदे चलीए कि जदों गोरे ने 12 आबाद कीतियां ते उहने किसी नूं भी पिंड नूं आबाद करन तों पहले उस पिंड दे मेन दे विच खूह बनाया ते उस खूह के आले दुआले पूरा पिंड बनाया गया। ਚੱਕ नंबर 64 गाफ बे जिहड़ा हैगा इहदे भी सेंटर 'ਚ खूह बनाया गया ते इहदे आले दुआले पिंड जिहड़ा वो बना दिता गया। ते इस पिंड नूं हरीपुर भी आखिया जाता है। मौरखीन ये आखदे ने कि हरी सिंह जिहड़ा सी उहदे नाम तो इहनूं हरीपुर आखिया जाता, जबकि उहदा भरा जिहड़ा सी सूरजन सिंह उहदे नाम तो एक अलग पिंड सूरजनपुर भी बनाया गया। तो अगर तुहानूं दसदे चलीए कि इस पिंड दे विच जिहड़ा हैगा वो सब तो वधिया चीज़ ये वे कि पार्टीशन तो पहले, वंड तो पहले इस पिंड दे विच 99.5% जिहड़ा वो सिखां दे घर सी, बाकी सिर्फ 2 घर जिहड़े सी वो मुसलमानां दे सी। इस तो इलावा इस पिंड की खूबी ये भी है कि इस पिंड दे जिहड़े लोग हैगे ने आपस दे विच बड़ी मुहब्बत ते उनसीयत दे नाल रहिंदे हैगे ने। इस पिंड दे विच मुख्तलिफ बरादरियां आबाद ने। इस तो इलावा इस पिंड दे विच की है तुहानूं अज दे प्रोग्राम 'च विखावांगे। वेखदे रहो इंडोज टीवी आस्ट्रेलिया। ਇਹਦਾ ਮੁਕੰਮਲ ਨਾਮ ਤੇ ਹੈ ਜੀ 64 ਗਾਬੇ, ਇੰਗਲਿਸ਼ 'ਚ 64 GB ਵੀ ਕਹਿ ਦਿੰਦੇ ਆ, ਇਹਨੂੰ ਹਰੀਪੁਰ ਵੀ ਕਹਿੰਦੇ ਰਹੇ। ਲੇਕਿਨ ਹੁਣ ਆਮ ਤੌਰ ਤੇ ਕਿਹਾ ਨਹੀਂ ਜਾਂਦਾ, ਲੇਕਿਨ ਅਸਲ ਇਹਦਾ ਨਾਮ ਜਿਹੜਾ ਨਾ 64 ਗਾਬੇ ਹਰੀਪੁਰ ਕਹਿੰਦੇ ਸੀ। ਐਗਜ਼ੈਕਟ ਇਹਦੀ ਲੋਕੇਸ਼ਨ ਇਹ ਆ ਕਿ ਤਹਿਸੀਲ ਜੜ੍ਹਾਂਵਾਲਾ ਜੀ। ਜੜ੍ਹਾਂਵਾਲਿਓਂ ਅਗਰ ਅਸੀਂ ਆਈਏ ਤੇ ਇਹ 10 ਕਿਲੋਮੀਟਰ ਤੇ ਅੱਗੇ ਹੁੰਦਾ ਅੱਡਾ ਆਵਾਗਤ। ਅੱਡਾ ਆਵਾਗਤ ਦੇ ਨਾਲ ਹੀ ਜਿਹੜਾ ਨਾ ਪਹਿਲੇ ਆਵਾਗਤ ਤੋਂ ਤਕਰੀਬਨ 2 ਮੁਰੱਬੇ ਇਹਦਾ ਸਟਾਪ ਆ। ਸਟਾਪ ਤੋਂ 1 ਮੁਰੱਬਾ ਸੜਕ ਤੋਂ ਹਟ ਕੇ ਇਹ ਪਿੰਡ ਹੈ। ਅਗਰ ਫੈਸਲਾਬਾਦ ਵੱਲੋਂ ਆਈਏ तो फिर भी इस तरह ही फैसलाबाद में होएगा तकरीबन 25 किलोमीटर, फिर आवागत आ जाएगा। फिर इस तरह आवागत तुसी लंघ के अगे 2 मुरब्बे स्टाप आ जाएगा साडा ते मुरब्बे नाल पिंड। हाँ, ये गुआढ़ी पिंड सब तो नज़दीक जिहड़ा वो 23 गाबे है। इस तो सामने साडा कि 66 गाबे, उन्होंने सुरजनपुर कहते सी। शमाल दे विच हैगा वा 6 ਚੱਕ 6 गाबे 106 गाबे। उस तो साडे शमाल मशरक दे विच हैगा वा 62 गाबे ते मशरक दे विच हैगा वा 22 गाबे।
ਇੱਥੇ ਦਾ ਨੰਬਰਦਾਰ ਜਾਂ ਜ਼ਿਆਦਾ ਵੱਡਾ ਜ਼ਿਮੀਂਦਾਰ ਜਾਂ ਜੇ ਜ਼ਿਆਦਾ ਖੇਤ ਸੀਗੇ ਉਹਦਾ ਨਾਮ ਹਰੀ ਸਿੰਘ ਸੀ, ਇਸ ਵਾਸਤੇ ਇਹਨੂੰ ਹਰੀਪੁਰ ਕਿਹਾ ਜਾਂਦਾ ਸੀਗਾ। ਇਹ ਇੱਕ ਭਰਾ ਇੱਥੇ ਰਹਿੰਦਾ ਸੀ, ਇੱਕ ਭਰਾ ਅਸੀਂ ਇਹ ਸੁਣਿਆ ਵਾ ਕਿ 66 ਰਹਿੰਦਾ 66 ਗਾਬੇ 'ਚ, ਉਹਦਾ ਨਾਮ ਸੀ ਸੁਰਜਨ ਸਿੰਘ। ਉਹਨੂੰ ਸੁਰਜਨਪੁਰ ਕਹਿੰਦੇ ਆ, ਇਹਨੂੰ ਹਰੀ ਸਿੰਘ ਹਰੀਪੁਰ ਕਹਿੰਦੇ ਸੀ। ਇਸ ਵਜ੍ਹਾ ਤੋਂ ਸਾਡੇ ਲਾਗੇ ਸਕੂਲ ਹੈ ਹਾਈ ਸਕੂਲ ਜਿਹੜਾ, ਉਹਨੂੰ ਸੁਰਜਨਪੁਰ ਕਹਿੰਦੇ ਆ, ਇਹਨਾਂ ਦੇ ਨਾਮ ਦੀ ਵਜ੍ਹਾ ਤੋਂ। ਇਹਦਾ ਟੋਟਲ ਰਕਬਾ ਲਾਗੇ ਦੇ ਸਾਡੇ ਪਿੰਡ ਜਿਹੜੇ ਆ ਉਹਨਾਂ ਨਾਲੋਂ ਥੋੜ੍ਹਾ ਵਾ। ਇਹਦਾ ਟੋਟਲ ਰਕਬਾ ਹੈਗਾ 30 ਮਰਬੇ ਸਾਰੇ, ਅਤੇ ਤਕਰੀਬਨ ਕਾਸ਼ਤਕਾਰੀ ਸਾਰੇ 'ਤੇ ਹੀ ਹੁੰਦੀ, ਮਤਲਬ ਉਸ ਤਰ੍ਹਾਂ ਕੋਈ ਨਹੀਂ ਵੀਰਾਨ ਜਾਂ ਕੋਈ ਐਸਾ ਕੋਈ ਨਹੀਂ ਪਿਆ ਹੈਗਾ। ਜੱਟ ਪਹਿਲੇ ਨੰਬਰ 'ਤੇ ਹੈ, ਫਿਰ ਗੁੱਜਰ, ਫਿਰ ਰਾਜਪੂਤ, ਰਾਈ, ਇਹ 4 ਮੇਨ ਬਰਾਦਰੀਆਂ। ਉਸ ਤੋਂ ਬਾਅਦ ਫਿਰ ਗੈਰ ਕਾਸ਼ਤਕਾਰ ਵੀ ਕਾਫੀ ਰਹਿੰਦੇ, ਜਿਹਦੀ ਆਬਾਦੀ ਹੋਗੀ ਤਕਰੀਬਨ 6000, ਅਤੇ ਵੋਟਾਂ ਇਹਦੀਆਂ ਹੈਗੀਆਂ ਵੋਟਰ ਲਿਸਟ ਦੇ ਮੁਤਾਬਕ ਹੈਗੀ 3600, ਅਤੇ ਕਾਸਟਿੰਗ ਜਿਹੜੀ ਆ 2200, 2300, 2400 ਤੱਕ ਵੀ ਮਤਲਬ ਹੋ ਜਾਂਦੀ। ਇਸ ਪਿੰਡ ਦੀਆਂ 2 ਨੰਬਰਦਾਰੀਆਂ ਔਰ ਸੰਨ 47 ਤੋਂ ਚੱਲਦੀਆਂ ਆ ਰਹੀਆਂ। ਦੋਨੋਂ ਨੰਬਰਦਾਰੀਆਂ ਰਾਜਪੂਤਾਂ ਕੋਲ ਹੈ। ਪਹਿਲੇ ਜਦੋਂ ਅਸੀਂ ਅੱਜ ਤੋਂ 20-25 ਸਾਲ ਪਹਿਲੇ ਸਾਡੇ ਨੰਬਰਦਾਰ ਸੀਗੇ ਨਜ਼ੀਰ ਖਾਂ ਸੀ, ਅਤੇ ਦੂਸਰੇ ਸੀਗੇ ਸ਼ੇਰ ਖਾਂ। ਉਹ ਤਾਂ ਹੁਣ ਫੌਤ ਹੋ ਗਏ ਆ, ਹੁਣ ਗਾਂ ਉਹਨਾਂ ਦੇ ਪੋਤੇ ਪੋਤੀਆਂ ਮਤਲਬ ਚੱਲ ਰਿਹਾ। ਅਤੇ ਫਿਰ ਉਹ ਨੰਬਰਦਾਰ ਨਜ਼ੀਰ ਖਾਂ ਵਾਲੀ ਆ ਗਈ ਆ ਅਲੀ ਅਕਬਰ ਖਾਂ ਦੇ ਕੋਲ। ਹੁਣ ਉਹਨਾਂ ਦਾ ਬੇਟਾ ਵਾ ਮਨਜ਼ੂਰ ਹੁਸੈਨ, ਬਾਬਾ ਮਨਜ਼ੂਰ ਉਹਨੂੰ ਕਹਿੰਦੇ, ਉਹ ਇਸ ਵਕਤ ਨੰਬਰਦਾਰ। ਉਹ ਬਹੁਤ ਸਾਰੀ ਘਟ ਗਈ ਆ, ਅਤੇ ਖਾਸ ਕਰ ਜਿਹੜਾ ਹੁਣ ਦੌਰ ਜਿਹੜਾ ਚੇਂਜ ਹੋ ਗਿਆ ਵਾ। ਹਾਂ, ਗੌਰਮੈਂਟ ਦੀ ਤਰਫੋਂ ਬਹੁਤ ਸਾਰੀਆਂ ਚੀਜ਼ਾਂ ਹਲੇ ਮਤਲਬ ਨੰਬਰਦਾਰ ਉਹਦੇ ਵਾਸਤੇ ਜ਼ਰੂਰੀ ਹੈ। ਤੁਹਾਡੀ ਜ਼ਮੀਨ ਦੀਆਂ ਮਤਲਬ ਰਜਿਸਟਰੀਆਂ ਵਗੈਰਾ ਵਾ, ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੰਬਰਦਾਰ ਦੇ ਮੁਤਲਕਾ ਜਿਹੜੀਆਂ ਉਹ ਮੌਜੂਦ ਆ। ਤਸਦੀਕ ਵਗੈਰਾ ਕਰਨੀ ਜਿਹੜੀ ਉਹ ਮਨਜ਼ੂਰ ਹੈ, ਗਵਾਹੀ ਵਗੈਰਾ ਮਤਲਬ ਮੌਜੂਦ ਹੈ। ਇਹ ਚੀਜ਼ਾਂ ਚੱਲਦੀਆਂ ਹਲੇ, ਲੇਕਿਨ ਕਾਫੀ ਮਤਲਬ ਬਹੁਤ ਘੱਟ ਹੱਦ ਤੱਕ। ਜ਼ਿਆਦਾ ਤੇ ਜ਼ਿਮੀਂਦਾਰੀ ਆ ਮੇਨ ਜਿਹੜਾ ਵਾ, ਉਸ ਤੋਂ ਬਾਅਦ ਮੁਲਾਜ਼ਮ ਪੇਸ਼ਾ ਲੋਕ ਜ਼ਿਆਦਾ, ਫਿਰ ਸਾਡੇ ਲੋਕ ਇੱਥੇ ਮਜ਼ਦੂਰੀ ਜਿਹੜਾ ਇਹਨਾਂ ਵਾਸਤੇ ਬੜੇ ਮਤਲਬ ਮੌਕੇ ਜਿਹੜੇ ਆ ਉਹ ਮੌਜੂਦ ਹੈ। ਫੈਸਲਾਬਾਦ ਚੱਲ ਜਾਂਦੇ ਆ ਸੁਬਹ, ਅਤੇ ਸ਼ਾਮ ਨੂੰ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਆ। ਜ਼ਿਆਦਾ ਇਹ ਆ ਮਜ਼ਦੂਰੀ ਜਿਹੜੀ, ਅਤੇ ਮੁਲਾਜ਼ਮਤ ਤੋਂ ਬਾਅਦ ਹਾਂ ਗੇਮਾਂ ਸਾਡੇ ਖੇਡਦੇ ਆ ਸ਼ੁਰੂ ਤੋਂ ਹੀ, ਮਤਲਬ ਸਾਡੇ ਬਚਪਨ ਤੋਂ ਹੀ ਅਸੀਂ ਦੇਖਦੇ ਹਾਂ ਗੇਮ 'ਚ ਇਸ ਪਿੰਡ ਦੇ ਮਤਲਬ ਲੋਕ ਜਿਹੜੇ ਜ਼ਿਆਦਾ ਪਹਿਲੇ ਜ਼ਿਆਦਾ ਫੁੱਟਬਾਲ ਚੱਲਦਾ ਹੁੰਦਾ ਸੀ, ਉਸ ਤੋਂ ਬਾਅਦ ਫਿਰ ਕ੍ਰਿਕਟ ਦਾ ਦੌਰ ਆਇਆ, ਅਤੇ ਉਹ ਦੋਨੋਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਵਾ। ਇਹ 'ਚ ਕੋਈ ਸ਼ੱਕ ਨਹੀਂ, ਬੱਚੇ ਖੇਡਦੇ ਆ। ਗਰਾਊਂਡ ਮੌਜੂਦ ਆ ਸਾਡੇ, ਗਰਾਊਂਡ ਦੀ ਸਹੂਲਤ ਬਹੁਤ ਜ਼ਿਆਦਾ। ਸਾਡੇ ਪਿੰਡ ਦੀ ਬਹੁਤ ਸਾਰੀ ਜ਼ਮੀਨ ਜਿਹੜੀ ਨਾ ਗਰਾਊਂਡਸ ਸਰਕਾਰੀ ਤੌਰ 'ਤੇ ਹੀ, ਇੱਕ ਪਿੰਡ ਦੇ ਇੱਧਰ ਸ਼ਮਾਲ ਵਾਲੇ ਬੰਨੇ, ਫਿਰ ਸਕੂਲ ਦੀ ਗਰਾਊਂਡ ਸਾਡੇ ਪਿੰਡ ਬਹੁਤ ਜ਼ਿਆਦਾ ਸੀ। ਇਸ ਵਾਸਤੇ ਸਾਡੇ ਗੇਮ ਜਿਹੜੀਆਂ ਸਾਰੀਆਂ ਤਕਰੀਬਨ ਸਾਰੀਆਂ ਹੁੰਦੀਆਂ ਨੇ। ਵਾਲੀਬਾਲ ਵੀ ਡਿਸਟ੍ਰਿਕਟ ਲੈਵਲ ਤੱਕ ਵੀ ਮਤਲਬ ਸਾਡੇ ਖੇਡਦੇ ਰਹੇ ਆ। ਸਾਡੇ ਪਿੰਡ ਸਕੂਲ ਮੌਜੂਦ ਹੈ, ਬਲਕਿ ਬੱਚਿਆਂ ਦਾ ਇਸ ਵਕਤ ਹਾਈ ਸਕੂਲ ਹੈ। ਫਿਰ ਸਾਡੇ ਬਿਲਕੁਲ ਨਾਲ ਹੀ 2 ਮਰਬੇ 'ਤੇ ਹਟ ਕੇ ਆਵਾਗਤ ਹਾਈ ਸਕੂਲ ਹੈ, ਹਾਇਰ ਸੈਕੰਡਰੀ ਸਕੂਲ ਆ, ਔਰ ਪ੍ਰੀ ਪਾਰਟੀਸ਼ਨ ਸਕੂਲ ਹੈ, ਬਹੁਤ ਮਸ਼ਹੂਰ ਸਕੂਲ ਹੈ। ਅਤੇ ਉਸ ਤੋਂ ਇਲਾਵਾ ਬਾਕੀ ਹਾਂ ਕੋ ਐਜੂਕੇਸ਼ਨ 8ਵੀਂ ਤੱਕ, ਹਾਈ ਸਕੂਲ ਜਿਹੜਾ ਵਾ ਸਾਡਾ ਹੈਗਾ ਇਹ ਇਕੱਲੀਆਂ ਬੱਚੀਆਂ ਦਾ। ਅਤੇ ਦੂਸਰਾ ਇਹ ਆ ਕਿ ਡਿਸਪੈਂਸਰੀ ਕੋਈ ਨਹੀਂ ਸਾਡੇ ਨਜ਼ਦੀਕ 65 ਚੱਕ ਹੈਗਾ ਵਾ, ਬਿਲਕੁਲ ਉਹ RSP ਹੈਗਾ ਰੂਰਲ ਹੈਲਥ। ਅਤੇ ਇਹ ਦੂਸਰਾ ਸਾਡਾ ਜਾਨਵਰਾਂ ਦਾ ਜਿਹੜਾ ਡੰਗਰਾਂ ਦਾ ਹਸਪਤਾਲ ਜਿਸ ਅਸੀਂ ਕਹਿੰਦੇ, ਉਹ ਆਵਾਗਤ ਮੌਜੂਦ ਆ ਨਾਲ ਹੀ ਬਿਲਕੁਲ 2-3 ਮਰਬੇ, ਬਲਕਿ ਤੁਸੀਂ ਕਹਿ ਲਓ ਸਾਡੇ ਪਿੰਡ ਦੇ ਵਿੱਚ ਹੀ ਹੈ, ਸਾਡੇ ਪਿੰਡ ਦੀ ਜ਼ਮੀਨ ਦੇ ਨਾਲ ਹੀ ਆ। ਹਾਂ, ਅਤੇ ਬਾਕੀ ਸੜਕ ਸਾਡੀਆਂ ਪੱਕੀ ਬਣੀ ਆ। ਗੈਸ ਦੇ ਪੈਪ ਵੀ ਮਤਲਬ ਪਿੱਛੇ ਸਿਰਫ ਚੱਲਣੇ ਵਾਲਾ ਹੀ ਆ, ਹੁਣ ਬਸ ਥੋੜ੍ਹੀ ਦੇਰ ਹੈ ਅਤੇ ਇਹ ਵੀ ਚੱਲ ਜਾਏਗਾ। ਅਤੇ ਦਰਬਾਰ ਸਾਡੇ ਪਿੰਡ 'ਚ ਕੋਈ ਨਹੀਂ ਹੈਗਾ। ਤਾਂ 3 ਮਸਜਿਦਾਂ ਸਾਡੇ ਇੱਥੇ। ਹਾਂ, ਪਿੰਡ ਦੀ ਮਸ਼ਹੂਰ ਸ਼ਖਸੀਅਤ ਜਿਹੜੇ ਨੇ ਸ਼ੇਰ ਖਾਂ ਨੰਬਰਦਾਰ ਨੇ, ਅਤੇ ਸਰਦਾਰ ਬਾਬਰ ਜੱਜ ਸਾਹਿਬ ਸਾਡੇ ਸੈਸ਼ਨ ਜੱਜ ਰਿਟਾਇਰ ਹੋਏ ਨੇ। ਉਹਨਾਂ ਦੀ ਵੀ ਬਹੁਤ ਖਿਦਮਾਤ ਨੇ, ਕਾਫੀ ਲੋਕ ਕੰਮ 'ਤੇ ਵੀ ਲਵਾਏ ਨੇ। ਅਤੇ ਸ਼ੇਰ ਖਾਂ ਇੱਕ ਜ਼ਿਮੀਂਦਾਰ ਸੀ, ਜਿਹੜੇ ਲੋਕਾਂ ਦੀ ਵੈਲਫੇਅਰ ਵੀ ਕਰਦੇ ਸੀ, ਆਪਣੇ ਕੋਲ ਜਿਹੜੀ ਵੀ ਜ਼ਰੂਰਤ ਸੀ ਕਿਸੇ ਦੀ ਪੂਰੀ ਕਰਦੇ ਸੀ, ਅਤੇ ਮੁਸ਼ਕਿਲ ਨਹੀਂ ਆਉਣ ਦਿੰਦੇ ਸੀ ਕਿਸੇ 'ਤੇ ਵੀ। ਅਦਲ ਇਨਸਾਫ 'ਤੇ ਉਹ ਪੰਚਾਇਤ ਪਰਿਆ ਕਿਸੇ ਨੂੰ ਵੀ ਜਿਹੜੀ ਮਜਬੂਰੀ ਹੁੰਦੀ ਸੀ ਜਾਂ ਕੋਈ ਪੁਲਿਸ ਦਾ ਕੰਮ ਸੀ, ਉਹਨੂੰ ਉਹ ਤੋਂ ਪੁੱਛਣ ਤੋਂ ਬਗੈਰ ਨਹੀਂ ਆਉਂਦੀ ਸੀ। ਖਾਣ ਪੀਣ 'ਚ ਨਹੀਂ, ਇਹ ਤੋਂ ਪਹਿਲਾਂ ਬਾਗ ਹੁੰਦੇ ਸੀ ਸਾਡੇ ਪਿੰਡ, ਜਿੱਥੇ ਅੰਬਾਂ ਦੇ ਬਾਗ ਮਸ਼ਹੂਰ ਨੇ।